ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਯੂਕਰੇਨ ਦੀ ਵਾਰ ਦੇ ਵਿੱਚੋਂ ਕੁਝ ਹੋਰ ਅਪਡੇਟਸ ਆ ਰਹੀਆਂ ਆ। ਰੂਸ ਨੇ ਉੱਥੋਂ ਦੇ ਹਸਪਤਾਲਾਂ ਦੇ ਉੱਤੇ ਮਿਜ਼ਾਈਲੀ ਹਮਲੇ ਕੀਤੇ ਆ। ਇਹ ਜਿਹੜੇ ਯੂਕਰੇਨ ਵਾਲਿਆਂ ਨੇ ਦੱਸਿਆ ਆ, ਇਸ ਵਿੱਚ 2 ਜਣਿਆਂ ਦੀਆਂ ਮੌਤਾਂ ਹੋਈਆਂ ਆ ਤੇ 23 ਲੋਕ ਜਿਹੜੇ ਜ਼ਖਮੀ ਹੋਏਗਾ। ਡਨਿਪਰੋ ਇਲਾਕਾ ਜਿਹੜਾ ਯੂਕਰੇਨ ਦੇ ਵਿੱਚ ਆ, ਸ਼ਹਿਰ ਆ, ਉੱਥੇ ਜਿਹੜਾ ਇੱਕ ਮੈਡੀਕਲ ਕਲੀਨਿਕ ਸੀ, ਉਹਦੇ ਉੱਤੇ ਇਹ ਮਿਜ਼ਾਈਲ ਡਿੱਗੀ ਆ। ਉੱਥੋਂ ਦੇ ਜਿਹੜੇ ਸਥਾਨਕ ਗਵਰਨਰ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। 2 ਬੱਚੇ ਜਿਨ੍ਹਾਂ ਦੀ ਉਮਰ 3 ਸਾਲ ਤੇ 6 ਸਾਲ ਦੱਸੀ ਜਾਂਦੀ ਆ, ਉਹ ਜ਼ਖਮੀ ਹੋਏ ਨੇ। ਉੱਥੋਂ ਦੇ ਗਵਰਨਰ ਸ਼ੀਰੀਏ ਲਸੈਕ ਉਹਨਾਂ ਨੇ ਜਾਣਕਾਰੀ ਦਿੱਤੀ ਆ। ਰੂਸ ਦੇ ਦੁਆਰਾ ਯੂਕਰੇਨ ਉੱਤੇ ਹਮਲੇ ਨੂੰ ਬੀਤੇ ਹਫ਼ਤਿਆਂ ਦੇ ਵਿੱਚ ਹੋਰ ਤੇਜ਼ ਤੇ ਤਿੱਖਾ ਕੀਤਾ ਜਾ ਰਿਹਾ ਆ। ਕਹਿੰਦੇ ਵੀ ਯੂਕਰੇਨ ਨੇ ਵੀ ਕਾਊਂਟਰ ਅਫੈਂਸਿਵ ਕੀਤਾ ਹੈ। ਆਪਾਂ ਬੀਤੇ ਦਿਨਾਂ 'ਚ ਖਬਰਾਂ ਦੱਸੀਆਂ ਸੀ ਵੀ ਕਿੱਦਾਂ ਯੂਕਰੇਨ ਦੇ ਜਿਹੜੇ ਕੁਛ ਲੜਾਕੂ ਆ, ਉਹ ਰੂਸ ਦੀ ਸਰਹੱਦਾਂ ਪਾਰ ਕਰਕੇ ਉੱਥੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਹਮਲੇ ਜਿਹੜੇ ਉਹ ਕਰ ਰਹੇ ਆ। ਇਸ ਮਾਮਲੇ ਵਿੱਚ ਕਈ ਜਿਹੜੀਆਂ ਤਸਵੀਰਾਂ ਜਾਂ ਕਈ ਖਬਰਾਂ ਇਹ ਚੱਲ ਪਈਆਂ ਵੀ ਰੂਸ ਦੇ ਕਈ ਫੌਜੀਆਂ ਨੂੰ ਯੂਕਰੇਨ ਦੇ ਇਲਾਕਿਆਂ ਦੇ ਵਿੱਚੋਂ ਵਾਪਸ ਬੁਲਾਇਆ ਜਾ ਰਿਹਾ ਆ, ਤਾਂ ਜੋ ਜਿਹੜਾ ਯੂਕਰੇਨ ਉੱਥੇ ਹਮਲਾ ਕਰ ਰਿਹਾ ਰੂਸ ਦੇ ਵਿੱਚ ਦੂਜੇ ਥਾਵਾਂ 'ਤੇ, ਉੱਥੇ ਜਾ ਕੇ ਉਹਨਾਂ ਦੇ ਨਾਲ ਲੜ ਸਕਣ। ਸੋ ਇਹ ਇੱਕ ਮੰਦਭਾਗੀ ਉੱਦਾਂ ਗੱਲ ਆ ਵੀ ਇਸ ਸਾਰੇ ਮਾਮਲੇ ਦੇ ਵਿੱਚ ਹਸਪਤਾਲਾਂ 'ਚ ਜਿੱਥੇ ਇਲਾਜ ਕੀਤਾ ਜਾਣਾ ਹੁੰਦਾ, ਜਿੱਥੇ ਹੋਰ ਚੀਜ਼ਾਂ ਹੋਣੀਆਂ ਆ, ਜਾਂ ਆਮ ਲੋਕ ਆ, ਉਹ ਇਸ ਸਾਰੇ ਕਾਸੇ ਦੇ ਵਿੱਚ ਪਿਸ ਰਹੇ ਨੇ, ਮਰ ਰਹੇ ਨੇ। ਸਾਲ ਤੋਂ ਵੱਧ ਹੋ ਗਿਆ ਇਸ ਲੜਾਈ ਨੂੰ ਚੱਲਦਿਆਂ ਨੂੰ, ਤੇ ਦੇਖੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਘਰੋਂ ਬੇਘਰ, ਲੱਖਾਂ ਦੀ ਸੰਖਿਆ 'ਚ ਘਰੋਂ ਬੇਘਰ ਹੋ ਚੁੱਕੇ, ਹਜ਼ਾਰਾਂ ਹੀ ਜ਼ਖਮੀ ਆ, ਸੈਂਕੜਿਆਂ ਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਜਿਹੜੇ ਹੁਣ ਤੱਕ ਮਰ ਚੁੱਕੇ ਆ। ਸੋ ਹਾਲਾਤ ਮਾੜੇ ਨੇ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਵੀ 17 ਮਿਜ਼ਾਈਲਸ ਉਹਨਾਂ ਨੇ ਸ਼ਾਟ ਡਾਊਨ ਕੀਤੀਆਂ ਆ। 31 ਜਿਹੜੇ ਡਰੋਨ ਲਾਂਚ ਹੋਏ ਸੀ ਰੂਸ ਦੇ ਵੱਲੋਂ ਰਾਤੋਂ ਰਾਤ, ਉਹਨਾਂ ਨੂੰ ਉਹਨਾਂ ਨੇ ਭੇਜਿਆ ਹੈਗਾ ਆ। ਪਰ ਫਿਰ ਵੀ ਇਸ ਦੇ ਇੰਨੇ ਭੇਜਣ ਤੋਂ ਬਾਅਦ ਦੇ ਵਿੱਚ ਵੀ ਕੁਛ ਕੁ ਜਿਹੜੇ ਡਰੋਨ ਮਿਜ਼ਾਈਲਸ ਆ, ਉਹ ਇਹਨਾਂ ਤੋਂ ਡਿਫੈਂਸ ਤੋਂ ਬਚਦੇ ਹੋਏ ਕਈ ਥਾਵਾਂ ਦੇ ਉੱਤੇ ਜਾ ਵੱਜੇ, ਧਮਾਕੇ ਹੋਏ, ਜਿਨ੍ਹਾਂ ਵਿੱਚ ਇਹ ਮੈਡੀਕਲ ਕਲੀਨਿਕ ਵੀ ਸ਼ਾਮਲ ਸੀ। ਜੀ ਬਿਲਕੁਲ, 2 ਜਣੇ ਦੀ ਮੌਤ ਹੋਈ ਆ ਤੇ 23 ਜਣੇ ਫੱਟੜ ਹੋ ਚੁੱਕੇ ਆ ਜਦੋਂ ਹਸਪਤਾਲ ਦੇ ਉੱਤੇ ਅਟੈਕ ਹੋਇਆ ਹੈਗਾ। ਰਸ਼ੀਆ ਨੇ ਬਹੁਤ ਸਾਰੀਆਂ ਰੈਜ਼ੀਡੈਂਸ਼ੀਅਲ ਤੇ ਆਫਿਸ ਬਿਲਡਿੰਗਸ ਨੂੰ ਬਲਾਸਟ ਕੀਤਾ ਆ। ਸਦਰਨ ਸਿਟੀ ਆਫ ਕ੍ਰੈਸਨੋਡਰ, ਜੋ ਈਸਟ ਆਫ ਕਰੀਮੀਆ ਹੈਗਾ ਆ, ਜੋ ਯੂਕਰੇਨ ਦੀ ਰਾਜਧਾਨੀ ਕੀਵ ਆ, ਉਸ ਨੂੰ ਵੀ ਟਾਰਗੇਟ ਕੀਤਾ ਗਿਆ ਹੈਗਾ। ਸੋ ਇੱਕ ਵਿਲੇਜ ਹੈਗਾ ਕੋਜ਼ਨਿਕਾ, ਉੱਥੇ ਕਹਿੰਦੇ 130 ਟਾਈਮ ਤੋਂ ਵੀ ਵੱਧ ਉਸ ਨੂੰ ਹਿੱਟ ਕੀਤਾ ਗਿਆ ਹੈਗਾ ਆ ਰਸ਼ੀਆ ਵੱਲੋਂ। ਸੋ ਲੜਾਈ ਪੂਰੇ ਜ਼ੋਰਾਂ ਦੇ ਨਾਲ ਚੱਲ ਰਹੀ ਆ ਤੇ ਉੱਥੇ ਯੂਕਰੇਨ ਦੇ ਵਿੱਚ ਪੂਰੀ ਤਬਾਹੀ ਰਸ਼ੀਆ ਵਾਲਿਆਂ ਨੇ ਇਸ ਟਾਈਮ ਮਚਾਈ ਹੋਈ ਹੈ।